और इजाज़ शाह ਜਿਹੜੇ ਕਿ ਰਿਟਾਇਰਡ ਬ੍ਰਿਗੇਡੀਅਰ ਨੇ ਔਰ ਇਸ ਵੇਲੇ ਉੱਥੋਂ ਦੇ ਜਿਹੜੇ ਨੇ ਉਹ ਔਰ ਇਸ ਮੌਕੇ ਤੇ ਨੂਰੁਲ ਹਕ ਕਾਦਰੀ ਜਿਹੜੇ ਫੈਡਰਲ ਮਿਨਿਸਟਰ ਨੇ ਉਹ ਵੀ ਮੌਜੂਦ ਸੀ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਜਿਹੜੀ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਐਸਟੈਬਲਿਸ਼ ਕਰ ਰਹੇ ਹਾਂ ਔਰ ਉਹਦੇ 'ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਉਸ ਦੇ ਵਿੱਚ ਦੁਨਿਆਵੀ ਤਾਲੀਮ ਤੋਂ ਇਲਾਵਾ ਗੁਰਮੁਖੀ ਸਕ੍ਰਿਪਟ ਦੇ ਵਿੱਚ ਵੀ ਜ਼ਾਹਰ ਹੈ ਉਰਦੂ ਸਕ੍ਰਿਪਟ ਤਾਂ ਹੈ ਹੀ ਹੈ ਪੜ੍ਹਾਈ ਜਾਏਗੀ ਔਰ ਪੰਜਾਬੀ ਮਿੱਠੀ ਜ਼ਬਾਨ ਨੂੰ ਵੀ ਬਣਦਾ ਸਤਿਕਾਰ ਦਿੱਤਾ ਜਾਏਗਾ। ਇਹ ਜਿਹੜੇ ਐਂਟੀ ਨਾਰਕੋਟਿਕ ਕੰਟਰੋਲ ਬਾਰੇ ਸੈਂਟਰਲ ਮਿਨਿਸਟਰ ਨੇ ਬ੍ਰਿਗੇਡੀਅਰ ਇਜ਼ਾਜ਼ ਸ਼ਾਹ ਔਰ ਉਹ ਨਨਕਾਣਾ ਸਾਹਿਬ ਖੁਦ ਆਏ ਔਰ ਉਹਨਾਂ ਨੇ ਸੰਗਤ ਨੂੰ ਐਡਰੈਸ ਵੀ ਕੀਤਾ ਕਿ ਯੈਟ ਦ ਵਿੰਡਸ ਆਫ ਚੇਂਜ ਆਰ ਆਲਰੇਡੀ ਬਲੋਇੰਗ India's ruling BJP can try to frustrate Sikhs all they want, but when the Kartarpur corridor was opened, any long-term plans of containing their visits to Pakistan effectively bit the dust. And since this is only the beginning, there is a lot more frustration in store for not so friendly neighbors across the eastern border. Viewer Arshad Sulaiman Bhatt ji ne ਉਹਨਾਂ ਨੇ ਕਿਹਾ ਕਿ ਵੀ ਬੀਜੇਪੀ ਜਾਣ ਬੁੱਝ ਕੇ ਨਵਜੋਤ ਸਿੱਧੂ ਨੂੰ ਜਿਹੜਾ ਹੈ ਉਹ ਨੈਗੇਟ ਕਰ ਰਹੀ ਹੈ। ਇਹ ਜਿਹੜੀਆਂ ਇਮੋਸ਼ਨਸ ਹੁੰਦੀਆਂ ਨੇ ਜਿਹੜੀਆਂ ਕਰਤਾਰਪੁਰ ਸਾਹਿਬ ਨਨਕਾਣਾ ਸਾਹਿਬ ਨਾਲ ਸਿੱਖਾਂ ਦੀਆਂ ਨੇ ਉਹ ਸਮਝਣ ਤੋਂ ਮੁਨਕਰ ਨੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਕਿ ਜਨਮ ਸਥਾਨ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਪੰਜਾ ਸਾਹਿਬ ਆਦਿ ਪਾਕਿਸਤਾਨ ਜਿਹੜੇ ਵਿਚਕਾਲੇ ਇਤਿਹਾਸਕ ਜਿਹੜੇ ਗੁਰਦੁਆਰਿਆਂ ਵਿੱਚ ਗੁਰੂ ਨਾਨਕ ਸਾਹਿਬ ਦਾ ਜਿਹੜਾ 552ਵਾਂ ਪ੍ਰਕਾਸ਼ ਪੁਰਬ ਬੜੀ ਸ਼ਾਨੋ ਸ਼ੌਕਤ ਨਾਲ ਜਿਹੜਾ ਮਨਾਇਆ ਗਿਆ। ਸੋ ਦੁਨੀਆ ਭਰ ਦੇ ਵਿੱਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘਾਂ ਸਿੰਘਣੀਆਂ ਨੇ ਸ਼ਮੂਲੀਅਤ ਕੀਤੀ ਅਤੇ ਜਿਹੜੇ ਪਾਕਿਸਤਾਨੀ ਵੀਰ ਭੈਣਾਂ ਨੇ ਜਿਹੜੀ ਮਹਿਮਾਨ ਨਵਾਜ਼ੀ ਉਹ ਕੀਤੀ। ਸੋ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਖਾਸ ਤੌਰ ਤੇ ਕਰਤਾਰਪੁਰ ਸਾਹਿਬ ਗਏ ਔਰ ਉਹਨਾਂ ਨੇ ਜਨਾਬ ਇਮਰਾਨ ਖਾਨ ਹੋਰਾਂ ਨੂੰ ਵੱਡੇ ਭਾਈ ਵਜੋਂ ਮੁਖਾਤਬ ਕੀਤਾ। ਸੋ ਨਾਲ ਦੀ ਨਾਲ ਭਾਰਤ ਪਾਕਿਸਤਾਨ ਵਿਚਕਾਰ ਜਿਹੜਾ ਵਪਾਰ ਖੋਲ੍ਹਣ ਦੀ ਜਿਹੜੀ ਮੰਗ ਵੀ ਕੀਤੀ। ਸੋ ਕੀ ਨਵਜੋਤ ਸਿੱਧੂ ਡਬਲ ਰੋਲ ਅਦਾ ਕਰ ਰਹੇ ਹਨ? ਸੋ ਇਸ ਬਾਰੇ ਸਾਨੂੰ ਲਿਖਤ ਵਸੂਲ ਹੋਈ ਹੈ ਵੀਰ ਸਰਦਾਰ ਸੁਖਵਿੰਦਰ ਸਿੰਘ ਬਾਜਵਾ ਵੱਲੋਂ। ਸੋ ਉਹਨਾਂ ਦੀ ਆਪਾਂ ਲਿਖਤ ਸਾਂਝੀ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਇਸ ਵਾਰ 2 ਸਾਲ ਬਾਅਦ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਭਾਰੀ ਰੌਣਕਾਂ ਨਨਕਾਣਾ ਸਾਹਿਬ ਵੀ ਕਰਤਾਰਪੁਰ ਸਾਹਿਬ ਵੀ ਔਰ ਪੰਜਾ ਸਾਹਿਬ ਵੀ ਕਿਉਂਕਿ 3000 ਤੋਂ ਜ਼ਿਆਦਾ ਸਿੱਖ ਯਾਤਰੀ ਭਾਰਤ ਤੋਂ ਵੀ ਆਏ ਹਜ਼ਾਰਾਂ ਬਾਹਰੋਂ ਗਏ ਔਰ ਜੇ ਟੈਕਨੀਕਲ ਟੀਮ ਨੇ ਪਿਕਚਰਸ ਤਿਆਰ ਰੱਖੀਆਂ ਹੋਈਆਂ ਤੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਜਿਹੜਾ ਨਨਕਾਣਾ ਸਾਹਿਬ 'ਚ ਖਾਸ ਤੌਰ ਤੇ ਨਗਰ ਕੀਰਤਨ ਸੀ ਜਲੂਸ ਇਹਦੇ ਲਈ ਪੁਰਾਣਾ ਲਫ਼ਜ਼ ਇਸਤੇਮਾਲ ਉਹਦੇ 'ਚ ਤੁਸੀਂ ਉਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ ਔਰ ਇਸ ਦੇ ਨਾਲ ਤੁਸੀਂ ਜਦੋਂ ਦੇਖਦੇ ਹੋ ਅੱਖਾਂ ਭਰ ਆਉਂਦੀਆਂ ਨੇ ਪਿਆਰ ਦੇ ਵਿੱਚ ਕਿ ਗੁਰੂ ਨਾਨਕ ਸਾਹਿਬ ਦੀ ਇਸ ਮੁਬਾਰਕ ਧਰਤੀ ਦੇ ਉੱਤੇ ਕਿਵੇਂ ਰੌਣਕਾਂ ਵਾਪਸ ਪਰਤੀਆਂ ਨੇ। ਇਸੇ ਤਰ੍ਹਾਂ ਜਦੋਂ ਅਸੀਂ ਦੇਖਦੇ ਹਾਂ ਵੀ ਉੱਥੋਂ ਉਹੀ ਜਥਾ ਪੰਜਾ ਸਾਹਿਬ ਜਾਂਦਾ ਔਰ ਪੰਜਾ ਸਾਹਿਬ ਵੀ ਜਿਸ ਪੱਥਰ ਦੇ ਉੱਤੇ ਗੁਰੂ ਨਾਨਕ ਸਾਹਿਬ ਦਾ ਪੰਜਾ ਲੱਗਾ ਹੋਇਆ ਉਸ ਦੀਆਂ ਪਿਕਚਰਸ ਵੀ ਸਾਹਮਣੇ ਨੇ। ਫਿਰ ਅਸੀਂ ਦੇਖਦੇ ਹਾਂ ਕਿ ਵੀ ਇਕੱਲਾ ਇਹੀ ਨਹੀਂ ਜਿਵੇਂ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਨੂੰ ਲੈ ਕੇ ਐਕਟੀਵਿਟੀ ਚੱਲ ਰਹੀ ਹੈ ਔਰ ਇਜ਼ਾਜ਼ ਸ਼ਾਹ ਜਿਹੜੇ ਕਿ ਰਿਟਾਇਰਡ ਬ੍ਰਿਗੇਡੀਅਰ ਨੇ ਔਰ ਇਸ ਵੇਲੇ ਉੱਥੋਂ ਦੇ ਜਿਹੜੇ ਨੇ ਉਹ ਔਰ ਇਸ ਮੌਕੇ ਤੇ ਨੂਰੁਲ ਹਕ ਕਾਦਰੀ ਜਿਹੜੇ ਫੈਡਰਲ ਮਿਨਿਸਟਰ ਨੇ ਉਹ ਵੀ ਮੌਜੂਦ ਸੀ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਜਿਹੜੀ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਐਸਟੈਬਲਿਸ਼ ਕਰ ਰਹੇ ਹਾਂ ਔਰ ਉਹਦੇ 'ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਉਸ ਦੇ ਵਿੱਚ ਦੁਨਿਆਵੀ ਤਾਲੀਮ ਤੋਂ ਇਲਾਵਾ ਗੁਰਮੁਖੀ ਸਕ੍ਰਿਪਟ ਦੇ ਵਿੱਚ ਵੀ ਜ਼ਾਹਰ ਹੈ ਉਰਦੂ ਸਕ੍ਰਿਪਟ ਤਾਂ ਹੈ ਹੀ ਹੈ ਪੜ੍ਹਾਈ ਜਾਏਗੀ ਔਰ ਪੰਜਾਬੀ ਮਿੱਠੀ ਜ਼ਬਾਨ ਨੂੰ ਵੀ ਬਣਦਾ ਸਤਿਕਾਰ ਦਿੱਤਾ ਜਾਏਗਾ। ਇਹ ਜਿਹੜੇ ਐਂਟੀ ਨਾਰਕੋਟਿਕ ਕੰਟਰੋਲ ਬਾਰੇ ਸੈਂਟਰਲ ਮਿਨਿਸਟਰ ਨੇ ਬ੍ਰਿਗੇਡੀਅਰ ਇਜ਼ਾਜ਼ ਸ਼ਾਹ ਔਰ ਉਹ ਨਨਕਾਣਾ ਸਾਹਿਬ ਖੁਦ ਆਏ ਔਰ ਉਹਨਾਂ ਨੇ ਸੰਗਤ ਨੂੰ ਐਡਰੈਸ ਵੀ ਕੀਤਾ ਔਰ ਬਹੁਤ ਸਾਰੀਆਂ ਵੀਡੀਓ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਵਿੱਚ ਕਿ ਬਹੁਤ ਹੀ ਜ਼ਿਆਦਾ ਪਿਆਰ ਦੇ ਨਾਲ ਉਹਨਾਂ ਨੂੰ ਰਿਸੀਵ ਕੀਤਾ ਗਿਆ ਔਰ ਮੈਂ ਈਵਨ ਮੀਡੀਆ 'ਚ ਵੀ ਦੇਖ ਰਿਹਾ ਤਬਦੀਲੀ ਪਾਕਿਸਤਾਨ ਦੇ ਜਿਵੇਂ ਪਾਕਿਸਤਾਨ ਦਾ ਡੇਲੀ ਟਾਈਮਸ ਬੜਾ ਪਪੂਲਰ ਅਖਬਾਰ ਹੈ ਉਹਨੇ ਪੈਡ ਜਿਹੜਾ ਉਹਨਾਂ ਦਾ ਅਲੀ ਅਨਵਰ ਉਹਨਾਂ ਦਾ ਆਰਟੀਕਲ ਦਾ ਕਰਤਾਰਪੁਰ ਮਿਰੈਕਲ ਇਹੀ ਟਾਈਟਲ ਹੈ ਵੀ ਕਿ ਕਰਤਾਰਪੁਰ ਦਾ ਕ੍ਰਿਸ਼ਮਾ ਔਰ ਇਹ ਸਾਰੇ ਆਰਟੀਕਲ 'ਚ ਉਹਨਾਂ ਨੇ ਜਿੱਥੇ ਕਰੰਟ ਕਿਵੇਂ ਗੁਰਪੁਰਬ ਦਿਨ ਕੀਤਾ ਮਨਾਇਆ ਗਿਆ ਉਹਦਾ ਜ਼ਿਕਰ ਕੀਤਾ
ਉਹਨਾਂ ਨੇ ਉਹ ਸਾਰੀਆਂ ਰੁਕਾਵਟਾਂ ਜੋ 2019 ਚ 550 ਸਾਲਾਂ ਵੇਲੇ ਭਾਰਤੀ ਹਕੂਮਤ ਨੇ ਲਿਆਂਦੀਆਂ ਕਿਵੇਂ ਜਿਹੜੀ ਹੈ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਜਿਵੇਂ ਇਸ 'ਚ ਉਹਨਾਂ ਨੇ ਇਹੀ ਕਨਕਲੂਡ ਕੀਤਾ ਹੈ ਕਿ yet the winds of change are already blowing. India's ruling BJP can try to frustrate Sikhs all they want, but when the Kartarpur corridor was opened, any long-term plans of containing their visits to Pakistan effectively bit the dust. ਜੀ ਇੱਕ ਵਾਰੀ ਖੁੱਲ ਗਿਆ ਬਿਲਕੁਲ। ਜਿਵੇਂ ਸਿੱਖਾਂ ਦੀਆਂ ਮੰਗਾਂ ਜਾਗੀਆਂ ਨੇ, ਇਹਨਾਂ ਦੇ ਸਾਰੇ ਮਾੜੇ ਇਰਾਦੇ ਮਿੱਟੀ 'ਚ ਮਿਲ ਗਏ। ਮਿਲ ਗਏ। Full marks to the government of Pakistan and its able military for pulling this off in such an impressive manner and that too in such a short time. In a zabardast come or in a short time. जी। And since this is only the beginning, there is a lot more frustration in store for out not so friendly neighbors across the eastern border. ਕਿ ਭਾਈ ਅਜੇ ਇਹਨਾਂ ਦੀ ਫਰਸਟ੍ਰੇਸ਼ਨ ਹੋਰ ਵਧੇਗੀ। ਸੋ ਇਸ ਸਾਰੇ ਪੀਰੀਅਡ 'ਚ ਇੱਕ ਪਾਰਟ ਜਿਹਨੂੰ ਲੈ ਕੇ ਡਿਬੇਟ ਵੀ ਪੰਜਾਬ ਦਾ ਭਾਰਤੀ ਕਬਜ਼ੇ ਵਾਲੇ ਪੰਜਾਬ ਦਾ ਚੀਫ ਮਿਨਿਸਟਰ ਵੀ ਆਇਆ ਚਰਨਜੀਤ ਚੰਨੀ, ਉਹਦਾ ਅਸੀਂ ਜ਼ਿਕਰ ਕੀਤਾ ਸੀ। ਬਿਲਕੁਲ। ਔਰ ਇੱਕ ਦਿਨ ਬਾਅਦ ਗੁਰਪੁਰਬ ਜਦੋਂ ਹੋ ਚੁੱਕਾ ਸੀ, ਨਵਜੋਤ ਸਿੱਧੂ ਜੋ ਇਮਰਾਨ ਖਾਨ ਦਾ ਦੋਸਤ ਔਰ ਜਿਹਦੇ ਰਾਹੀਂ ਸੁਨੇਹਾ ਵੀ ਜਨਰਲ ਬਾਜਵਾ ਨੇ ਭਿਜਵਾਇਆ ਸੀ ਵੀ ਅਸੀਂ ਖੋਲ੍ਹ ਦਿਆਂਗੇ ਜਦੋਂ ਓਥ ਟੇਕਿੰਗ ਦੇ ਉੱਤੇ ਉਹ ਜਾਂਦਾ ਹੈ, ਔਰ ਉਹ ਵੀ ਆਇਆ। ਔਰ ਜ਼ਾਹਰ ਹੈ ਉਹਦਾ ਅੰਦਾਜ਼ ਤਾਂ ਜਿਹੜਾ ਉਹ ਜਿਹਨੂੰ ਕਹਿੰਦੇ ਨੇ ਕਿ ਵੀ ਉਹ ਖੁੱਲ੍ਹ ਕੇ ਹੀ ਹੁੰਦਾ ਹੈ। ਉਹ ਇਮਰਾਨ ਖਾਨ ਤਾਂ ਨਹੀਂ ਸੀ ਇਸ ਵਾਰ ਉੱਥੇ, ਪਰ ਉਹਨਾਂ ਨੇ ਆਪਣੇ ਬੜੇ ਭਾਈ ਕਹਿ ਕੇ ਜਿਵੇਂ ਹੈ ਕਿ ਵੀ ਸ਼ੁਕਰੀਆ ਵੀ ਕੀਤਾ ਔਰ ਕਾਮਨਾ ਵੀ ਕੀਤੀ, ਜਿਹੜਾ ਜਿਹਦੀ ਬਹੁਤ ਤਕਲੀਫ ਹੈ ਬੀਜੇਪੀ ਦੇ ਜਾਂ ਦੂਜੇ ਮੀਡੀਆ ਨੂੰ। ਪਰ ਬਹੁਤ ਵਾਰੀ ਕੁਝ ਚੀਜ਼ਾਂ ਤੁਹਾਨੂੰ ਦੇਖਣ ਨੂੰ ਹੋਰ ਲੱਗਦੀਆਂ ਨੇ ਔਰ ਤੁਹਾਨੂੰ ਉਹਦੀ ਟਰੂਥ ਦੇਖਣੀ ਚਾਹੀਦੀ ਹੈ, ਬਿਹਾਈਂਡ ਕੀ ਹੈ। ਜਿਹੜੀ ਗੱਲ ਉਹਨੇ ਇਸ ਵਾਰ ਐਡਵੋਕੇਸੀ ਬਹੁਤ ਜ਼ਿਆਦਾ ਕੀਤੀ ਕਿ ਭਾਰਤ ਪਾਕਿਸਤਾਨ ਦੇ ਵਿਚਕਾਰ ਵਪਾਰ ਖੋਲ੍ਹਿਆ ਜਾਏ ਖੁੱਲ੍ਹ ਕੇ। ਹੁਣ ਇਹੀ ਬੇਸ਼ੱਕ ਅਫਗਾਨਿਸਤਾਨ ਦੀ ਤਾਲਿਬਾਨ ਹਕੂਮਤ ਨੇ ਐਮਰਜੈਂਸੀ ਸਿਚੁਏਸ਼ਨ ਨਾਲ ਡੀਲ ਕਰਨ ਲਈ ਪਾਕਿਸਤਾਨ ਨੂੰ ਕਿਹਾ, ਕਿਉਂਕਿ ਹਿਊਮੈਨੀਟੇਰੀਅਨ ਕ੍ਰਾਈਸਿਸ ਹੈ, ਉਹ ਪਾਕਿਸਤਾਨ ਨੇ ਅਲਾਉ ਕਰ ਦਿੱਤਾ ਹੈ ਕਿ ਪਾਕਿਸਤਾਨ 'ਚੋਂ ਜਿਹੜੀ ਇੰਡੀਅਨ ਕਣਕ ਚੌਲ ਜਾਂ ਦੂਜਾ ਉਹ ਜਾ ਸਕਦਾ ਅਫਗਾਨਿਸਤਾਨ। ਹੁਣ ਇਹ ਜਿਹੜੀ ਇੱਕ ਪਾਸੇ ਤਾਂ ਇਹ ਲੱਗਦਾ ਕਿਉਂਕਿ ਨਵਜੋਤ ਸਿੱਧੂ ਬਾਰੇ ਸਾਡੇ ਪਾਕਿਸਤਾਨੀ ਭੈਣਾਂ ਭਰਾਵਾਂ 'ਚ ਵੀ ਸੌਫਟ ਕਾਰਨਰ ਹੈ, ਉਹ ਐਡਮਾਇਰ ਕਰਦੇ ਨੇ ਔਰ ਬਣਦਾ ਵੀ ਹੈ, ਜੋ ਚੰਗੀ ਗੱਲ ਹੈ। ਪਰ ਕਈ ਵਾਰ ਕੁਝ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਨੇ। ਸਾਡੇ ਵਿਊਅਰ ਅਰਸ਼ਾਦ ਸੁਲਮਾਨ ਭੱਟ ਜੀ ਨੇ ਜਿਹੜਾ ਸਾਨੂੰ ਉਹ ਲਾਹੌਰ ਤੋਂ ਲਿਖਦੇ ਨੇ, ਔਰ ਉਹਨਾਂ ਨੇ ਜਿੱਥੇ ਉਹਨਾਂ ਨੇ ਕਿਹਾ ਕਿ ਵੀ ਬੀਜੇਪੀ ਜਾਣ-ਬੁੱਝ ਕੇ ਨਵਜੋਤ ਸਿੱਧੂ ਨੂੰ ਜਿਹੜਾ ਹੈ ਉਹ ਨੈਗੇਟ ਕਰ ਰਹੀ ਹੈ। ਇਹ ਜਿਹੜੀਆਂ ਇਮੋਸ਼ਨਸ ਹੁੰਦੀਆਂ ਨੇ, ਜਿਹੜੀਆਂ ਕਰਤਾਰਪੁਰ ਸਾਹਿਬ ਨਨਕਾਣਾ ਸਾਹਿਬ ਨਾਲ ਸਿੱਖਾਂ ਦੀਆਂ ਨੇ, ਉਹ ਸਮਝਣ ਤੋਂ ਮੁਨਕਰ ਨੇ। ਉਹਨਾਂ ਨੇ ਕਿਹਾ ਵੀ ਇਹ ਕੁਦਰਤੀ ਹੈ, ਜੇ ਉਹਨਾਂ ਨੇ ਖਾਨ ਸਾਹਿਬ ਜਾਂ ਉਸ ਤੋਂ ਪਹਿਲਾਂ ਜਾਵੇਦ ਬਾਜਵਾ ਨਾਲ ਜੱਫੀ ਪਾ ਲਈ ਤੇ ਇਹਦੇ 'ਚ ਕਿਹੜਾ ਕੋਈ ਲੋੜਾ ਆ ਗਿਆ। ਇਸ ਸਾਰੇ ਦੇ ਉੱਤੇ ਉਹਨਾਂ ਨੇ ਲਿਖਿਆ। ਪਰ ਮੈਂ ਵਕਤ ਵੱਲ ਦੇਖ ਰਿਹਾ, ਸਾਡੇ ਵੀਰ ਸੁਖਚਿੰਦਰ ਸਿੰਘ ਬਾਜਵਾ ਜਿਹੜੇ ਪਾਕਿਸਤਾਨੀ ਭੈਣਾਂ ਭਰਾਵਾਂ ਦੇ ਜਜ਼ਬਿਆਂ ਨੂੰ ਵੀ ਸਮਝਦੇ ਨੇ, ਦੋਵੇਂ ਪਾਸੇ ਉਹ ਪੂਰੀ ਅੱਖ ਵੀ ਰੱਖਦੇ ਨੇ, ਉਹਨਾਂ ਦੀ ਲਿਖਤ ਸਾਨੂੰ ਹਾਸਲ ਹੋਈ ਹੈ। ਔਰ ਮੈਂ ਇਹਦੇ ਤੇ ਬਿਨਾਂ ਟਿੱਪਣੀ ਕੀਤਿਆਂ ਨੂੰ ਮੈਂ ਪੜ੍ਹ ਦਿਆਂਗਾ ਕਿਉਂਕਿ ਆਪਣੇ ਆਪ 'ਚ ਹੀ ਇਹ ਸੈਲਫ ਐਕਸਪਲੇਨੇਟਰੀ ਹੈ। ਉਹਨਾਂ ਨੇ ਐਡਰੈਸ ਕੀਤਾ ਹੈ ਸਾਨੂੰ ਔਰ ਫਿਰ ਕਿਹਾ ਕਿ ਕਰਤਾਰਪੁਰ ਸਾਹਿਬ ਮਨਾਏ ਜਾ ਰਹੇ ਬਾਬਾ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਯੋਗ ਪ੍ਰਬੰਧ ਲਈ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ, ਪਾਕਿਸਤਾਨੀ ਆਵਾਮ ਅਤੇ ਪਾਕਿਸਤਾਨੀ ਸਰਕਾਰ ਦਾ ਬਹੁਤ-ਬਹੁਤ ਸ਼ੁਕਰੀਆ। ਹਰ ਸਿੱਖ ਕਰਤਾਰਪੁਰ ਸਾਹਿਬ ਪਹੁੰਚ ਕੇ ਜਾਂ ਦੂਰ ਬੈਠਾ ਵੀ ਉਹਨਾਂ ਅਲੌਕਿਕ ਨਜ਼ਾਰਿਆਂ ਦਾ ਆਨੰਦ ਮਾਣ ਰਿਹਾ ਜਿਨ੍ਹਾਂ ਰਾਹੀਂ ਬਾਬਾ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕੀਤਾ ਜਾ ਰਿਹਾ। ਗੁਰੂ ਪਿਆਰ ਨਾਲ ਲਬਰੇਜ਼ ਪਾਕਿਸਤਾਨੀ ਆਵਾਮ, ਖਾਸ ਤੌਰ ਤੇ ਸਿੰਧ, ਕਰਾਚੀ, ਮੁਲਤਾਨ, ਪਿਸ਼ੌਰ ਆਦਿ ਦੂਰ ਦੁਰਾਡਿਓਂ ਪਹੁੰਚੀ ਸੰਗਤ ਦਾ ਬਹੁਤ-ਬਹੁਤ ਧੰਨਵਾਦ, ਜੋ ਦਿਨ ਰਾਤ ਇੱਕ ਕਰਕੇ ਸੰਗਤਾਂ ਲਈ ਲੰਗਰ ਦਾ ਖਾਸ ਪ੍ਰਬੰਧ ਆਪਣੇ ਹੱਥੀਂ ਕਰਦੇ ਹਨ। ਪਾਕਿਸਤਾਨੀ ਸਰਕਾਰ ਹਮੇਸ਼ਾ ਦੀ ਤਰ੍ਹਾਂ ਸੰਗਤਾਂ ਦੇ ਹਰ ਸੁੱਖ ਸਹੂਲਤ ਦਾ ਅਤੇ ਸਿਕਿਉਰਿਟੀ ਦਾ ਧਿਆਨ ਰੱਖਦੀ ਹੈ। ਸੰਗਤਾਂ ਦੀ ਸੁਰੱਖਿਆ ਵਿੱਚ ਜੁਟੇ ਹਰ ਉਸ ਪਾਕਿਸਤਾਨੀ ਵੀਰ ਭੈਣ ਦਾ ਵੀ ਵਿਸ਼ੇਸ਼ ਸ਼ੁਕਰੀਆ ਜੋ ਦਿਨ ਰਾਤ ਆਪਣਾ ਫਰਜ਼ ਨਿਭਾਉਂਦੇ ਹਨ। ਪਾਕਿਸਤਾਨੀ ਰੇਂਜਰਸ ਖਾਸ ਤੌਰ ਤੇ ਉਹ ਵਿਚਾਰੇ ਜਾਗਦੇ ਨੇ ਰਾਤਾਂ। ਕਰਤਾਰਪੁਰ ਸਾਹਿਬ ਪਹੁੰਚੇ ਨਵਜੋਤ ਸਿੱਧੂ ਵੱਲੋਂ ਸਤਿਕਾਰਯੋਗ ਪਾਕਿਸਤਾਨੀ ਪ੍ਰਧਾਨ ਮੰਤਰੀ ਜਨਾਬ ਇਮਰਾਨ ਖਾਨ ਸਾਹਿਬ ਨੂੰ ਵੱਡੇ ਭਰਾ ਕਹਿਣ ਤੇ ਹਿੰਦੂ ਤਵੀਆਂ ਨੂੰ ਵਾਹ-ਵਾਹ ਅੱਗ ਲੱਗੀ ਜਾਪਦੀ ਹੈ, ਜਿਸ ਤੇ ਕਾਫੀ ਵਾਵ ਰੋਲਾ ਜਿਹਾ ਸੋਸ਼ਲ ਮੀਡੀਆ ਤੇ ਵੀ ਦੇਖਣ ਨੂੰ ਮਿਲਦਾ ਹੈ। ਖੈਰ,
ਸਿੱਧੂ ਦੀ ਸਪੀਚ ਵਿੱਚੋਂ ਹਿੰਦੂ ਸ਼ੈਤਾਨੀ ਸਰਕਾਰ ਦੇ ਸਨੇਹ ਦੀ ਝਲਕ ਪੈਂਦੀ ਵੀ ਜਾਪਦੀ ਹੈ, ਜਿਸ ਵਿੱਚ ਵਾਰ-ਵਾਰ ਉਹ ਦੋਨਾਂ ਪੰਜਾਬਾਂ ਦੇ ਬਾਰਡਰਾਂ ਨੂੰ ਵਪਾਰ ਲਈ ਖੋਲ੍ਹਣ ਦੀ ਗੱਲ ਕਰਦੇ। ਇਹ ਉਹਨਾਂ ਦਾ ਕੰਸਰਨ ਹੈ ਕਿ ਭਾਈ ਇਹ ਸੁਨੇਹਾ ਦਰਅਸਲ ਅੰਬਾਨੀਆਂ ਅਡਾਨੀਆਂ ਦਾ ਹੈ, ਜੋ ਵਾਇਆ ਮੋਦੀ ਸਿੱਧੂ ਰਾਹੀਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਸਾਹਿਬ ਅਤੇ ਪਾਕਿਸਤਾਨੀ ਆਵਾਮ ਕੋਲ ਮਿੱਠੇ ਸ਼ਬਦਾਂ ਦੇ ਗੁੜ ਚ ਲਪੇਟ ਕੇ ਭੇਜਿਆ ਗਿਆ ਜਾਪਦਾ ਹੈ। ਦਰਅਸਲ ਹੁਣ ਹਿੰਦੂ ਸ਼ੈਤਾਨ ਸੀ ਪੈਕ ਦਾ ਹਿੱਸਾ ਬਣਨ ਦੀ ਤਾਂਘ ਵਿੱਚ ਹੈ। ਹਿੰਦੂ ਸ਼ੈਤਾਨੀਆਂ ਵੱਲੋਂ ਇਸੇ ਨੂੰ ਹੀ ਮੁੱਖ ਰੱਖ ਕੇ 14 ਲੇਨ ਇਲੈਕਟ੍ਰੀਫਾਈਡ ਮਹਾਮਾਰਗ ਹਾਈਵੇਜ਼ ਰਾਹੀਂ ਪੱਛਮੀ ਰਾਜਾਂ ਨੂੰ ਦਿੱਲੀ ਰਾਹੀਂ ਪੰਜਾਬ ਨਾਲ ਜੋੜਨ ਦਾ ਜਾਲ ਬੁਣਿਆ ਹੀ ਕਾਰਪੋਰੇਟ ਪਰਿਵਾਰਾਂ ਦੀ ਸਹੂਲਤ ਅਤੇ ਪੰਜਾਬ ਨੂੰ ਫੌਜ ਨਾਲ ਘੇਰਨ ਲਈ ਹੈ। ਇਸ ਗੱਲ ਦਾ ਧਿਆਨ ਰਹੇ ਕਿ 14 ਇਹ ਲੇਨ ਬਣਾ ਰਹੇ ਨੇ ਇਲੈਕਟ੍ਰੀਫਾਈਡ ਹਾਈਵੇਜ਼, ਜਿਹੜੇ ਪੰਜਾਬ ਨਾਲ ਜੋੜ ਰਹੇ ਨੇ ਔਰ ਉਹ ਬੰਬੇ ਤੱਕ ਜਾਣੇ ਨੇ। ਸੋਚੋ ਕਿ ਹਾਈਵੇਜ਼ ਬਣਾਉਣ ਨਾਲ ਸੰਬੰਧਿਤ ਸਾਰਾ ਵਪਾਰ ਵੀ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਠੇਕੇ ਦੇ ਕੇ ਫਾਇਦਾ ਪਹੁੰਚਾਉਣਾ ਹੈ, ਪਰ ਇਹਨਾਂ ਹਾਈਵੇਜ਼ ਦੀ ਕੀਮਤ ਦਾ ਭਾਰ ਵੀ ਜਨਤਾ ਜਨਾਰਦਨ ਦੇ ਮੋਢਿਆਂ ਨੇ ਟੈਕਸਾਂ ਰਾਹੀਂ ਚੁੱਕਣਾ ਹੈ, ਫਿਰ ਟੋਲ ਦਾ ਭੁਗਤਾਨ ਵੀ ਕਰਨਾ ਹੈ ਤੇ ਆਸਾਨੀ ਪੈਦਾ ਕਰਨੀ ਸਿਰਫ ਵਪਾਰੀ ਘਰਾਣਿਆਂ ਨੂੰ ਮੁੱਖ ਰੱਖ ਕੇ। ਸੋ ਇਹ ਇੱਕ ਡਿਬੇਟ ਹੈ, ਇਸ਼ੂ ਹੈ, ਔਰ ਅਸੀਂ ਚਾਹਾਂਗੇ ਕਿ ਇਹਦੇ ਤੇ ਸਾਨੂੰ ਹੋਰ ਵੀ ਰਾਈਟ ਅਪ ਆਣ, ਅਸੀਂ ਸ਼ੇਅਰ ਕਰਾਂਗੇ, ਪਰ ਇਸ ਦੇ ਵਿੱਚ ਵਜ਼ਨ ਹੈ ਜਿਹੜਾ ਆਰਗੂਮੈਂਟ ਬਾਜਵਾ ਸਾਹਿਬ ਦੇ ਰਹੇ ਨੇ। ਫਿਰ ਉਹਨਾਂ ਨੇ ਕਿਹਾ ਵੀ ਸ਼ਿਵਜੀ ਦਾ ਭਗਤ ਸਿੱਧੂ ਸਿਰਫ ਵਪਾਰ ਉੱਤੇ ਤੇ ਹਿੰਦੂ ਮੰਦਰਾਂ ਬਾਰੇ ਹੀ ਗੱਲ ਕਰਦਾ ਰਿਹਾ, ਕਿ ਮੁਸਲਿਮ ਸਿੱਖ ਭਾਈਚਾਰੇ ਦੀਆਂ ਸਾਂਝਾਂ ਨੂੰ ਹੋਰ ਵਧਾਉਣ ਤੇ ਇਹਨਾਂ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਪ੍ਰਤੀ ਕੋਈ ਬੋਲੇ। ਲੱਗਦਾ ਹੈ ਕਿ ਸਿੱਧੂ ਸਕ੍ਰਿਪਟਡ ਰੋਲ ਅਦਾ ਕਰ ਰਿਹਾ ਹੈ। ਸਿੱਖਾਂ ਨੂੰ ਖੁਸ਼ ਕਰਨ ਲਈ ਪੱਗ ਦਾ ਰੰਗ ਜ਼ਰੂਰ ਬਦਲ ਲਿਆ ਹੈ। ਸਿੱਧੂ ਪਹਿਲੇ ਦਿਨ ਜਦੋਂ ਚੰਨੀ ਕਰਤਾਰਪੁਰ ਸਾਹਿਬ ਗਿਆ, ਉਦੋਂ ਨਾ ਜਾ ਕੇ ਮੋਦੀ ਦੇ ਕਿਸਾਨਾਂ ਵਿਰੋਧੀ 3 ਖੇਤੀ ਕਾਨੂੰਨਾਂ ਦੇ ਵਾਪਸ ਲੈਣ ਦੀ ਖਬਰ ਪਿੱਛੋਂ ਹੀ ਕਿਉਂ ਗਿਆ? ਇਸ ਦਾ ਜਨਾਬ ਇਮਰਾਨ ਖਾਨ ਦੀ ਤੁਲਨਾ ਵਿੱਚ ਮੋਦੀ ਦੀ ਤਾਰੀਫ ਅਤੇ ਵਪਾਰਕ ਸਾਂਝ ਕਾਇਮ ਕਰਨ ਨਾਲ ਕੋਈ ਸਬੰਧ ਜਾਪਦਾ ਹੈ। ਵਾਰ-ਵਾਰ ਵਪਾਰਕ ਸਾਂਝ ਤੇ ਹੀ ਜ਼ੋਰ ਦੇਣਾ ਅਤੇ ਆਵਾਮ ਰਾਹੀਂ ਸੁਨੇਹਾ ਪਾਕਿਸਤਾਨੀ ਹਕੂਮਤ ਤੱਕ ਪਹੁੰਚਾਉਣਾ ਅਤੇ ਆਮ ਪਾਕਿਸਤਾਨੀ ਨੂੰ ਭਰਮਾਉਣ ਦਾ ਭਰਪੂਰ ਯਤਨ, ਇਹ ਸਭ ਹਿੰਦੂ ਸ਼ੈਤਾਨੀ ਸਿਆਸਤ ਅਤੇ ਏਜੰਸੀਆਂ ਦੇ ਸਨੇਹ ਨਾਲ ਗ੍ਰਸਤ ਲੱਗਦਾ ਹੈ ਕਿ ਵੀ ਇੰਡੀਆ ਚਾਹੁੰਦਾ ਹੈ ਕਿ ਵੀ ਵਪਾਰ ਖੁੱਲੇ। ਤੁਸੀਂ ਕਸ਼ਮੀਰ ਦਾ ਕੀ ਹਾਲ, ਔਰ ਬੰਦ ਉਹਨਾਂ ਨੇ ਉਦੋਂ ਹੀ ਕੀਤਾ ਹੈ ਬਿਲਕੁਲ, ਜਿਹੜੇ ਆਪਣਾ ਹਾਈ ਕਮਿਸ਼ਨਰ ਵੀ ਵਾਪਸ ਸੱਦੇ ਜਦੋਂ 5 ਅਗਸਤ 2019 ਨੂੰ ਕਸ਼ਮੀਰ ਦਾ ਸਟੇਟਸ ਖਤਮ ਕੀਤਾ ਜੀ। ਦੂਜੇ ਪਾਸੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਅਭਿਲਾਖੀਆਂ ਵਿੱਚ ਐਤਕੀ ਦਿੱਲੀ ਤੋਂ ਕਈ ਗੈਰ ਸਿੱਖ ਬੰਦੇ ਅਤੇ ਬੀਬੀਆਂ ਵੀ ਸੰਗਤ ਦਾ ਹਿੱਸਾ ਬਣ ਕੇ ਗਈਆਂ ਹਨ। ਉੱਤੋਂ ਤਾਂ ਬਹੁਤ ਸੋਹਣਾ ਲੱਗਦਾ ਹੈ ਕਿ ਗੁਰੂ ਸਾਹਿਬ ਅਤੇ ਸਿੱਖ ਧਰਮ ਦੇ ਸਤਿਕਾਰ ਵਿੱਚ ਪਹੁੰਚੇ ਹਨ, ਪਰ ਯਾਦ ਰਹੇ ਭਾਰਤੀ ਖੁਫੀਆ ਏਜੰਸੀਆਂ ਜ਼ਰੂਰੀ ਨਹੀਂ ਕਿ ਸਿਰਫ ਮਰਦਾਂ ਤੋਂ ਹੀ ਆਪਣੇ ਕੰਮ ਲੈਣ ਲਈ ਅੱਗੇ ਲਾਉਣ। ਇਹਨਾਂ ਏਜੰਸੀਆਂ ਵੱਲੋਂ ਹੁਣ ਨਵੇਂ ਹੱਥਕੰਡਿਆਂ ਤਹਿਤ ਨੌਜਵਾਨ ਕੁੜੀਆਂ ਨੂੰ ਵੀ ਹਾਲੀਵੁੱਡ ਦੀਆਂ ਫਿਲਮਾਂ ਦੀ ਤਰਜ਼ ਤੇ ਹਰ ਤਰੀਕੇ ਨਾਲ ਵਰਤਿਆ ਜਾਂਦਾ ਹੈ। ਸੋ ਹੋਸ਼ਿਆਰ ਖਬਰਦਾਰ ਰਹਿਣ ਦੀ ਲੋੜ ਹੈ। ਪਾਕਿਸਤਾਨੀ ਸੂਈਆ ਏਜੰਸੀਆਂ ਨੂੰ ਵੀ ਤਾਕੀਦ ਹੈ ਕਿ ਪਹੁੰਚਣ ਵਾਲੇ ਯਾਤਰੂਆਂ ਦੀ ਸੁਰੱਖਿਆ ਦੇ ਨਾਲ ਉਹਨਾਂ ਦੀਆਂ ਕਾਰਵਾਈਆਂ ਗਤੀਵਿਧੀਆਂ ਤੇ ਵੀ ਵਿਸ਼ੇਸ਼ ਧਿਆਨ ਰੱਖਿਆ ਜਾਏ। ਇਹ ਵੀ ਜਿਹੜਾ ਬੀ ਅਲਰਟ ਹੈ, ਔਰ ਮੈਂ ਵੀ ਐਤਕੀ ਨੋਟਿਸ ਕੀਤਾ ਹੈ ਕਿ ਸਿੱਖ ਚਿਹਰੇ ਨਹੀਂ ਸੀ ਕੁਝ ਜਿਹੜੇ ਨਜ਼ਰ ਆ ਰਹੇ ਸੀ, ਔਰ ਇਸ ਲਈ ਐਕਸਟਰਾ ਅਲਰਟ ਹੋਣ ਦੀ ਲੋੜ ਹੈ। ਸਭ ਨੂੰ ਬੇਨਤੀ ਹੈ ਕਿ ਖੁਸ਼ੀਆਂ ਜ਼ਰੂਰ ਮਨਾਓ, ਪਰ ਕਿਸੇ ਪੱਖੋਂ ਵੀ ਅਵੇਸਲੇ ਹੋ ਕੇ ਨਹੀਂ। ਭੁੱਲ ਚੁੱਕ ਦੀ ਮਾਫੀ। ਸਤਿਗੁਰ ਸੱਚੇ ਪਾਤਸ਼ਾਹ ਕੌਮ ਨੂੰ ਆਪਣਾ ਘਰ ਖਾਲਿਸਤਾਨ ਅਤੇ ਸਮੂਹ ਲੋਕਾਈ ਨੂੰ ਚੜ੍ਹਦੀ ਕਲਾ ਬਖਸ਼ਣ। ਆਮੀਨ। ਸੋ ਅਸੀਂ ਬਾਜਵਾ ਸਾਹਿਬ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਰਾਜ ਸਾਹਿਬ ਥੱਲੇ ਨੇ ਬ੍ਰੇਕ ਫਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।